ਹਬਸ਼ੀ ਤੇ ਫਿਲਿਪਸ। ਯਿਸੂ ਦੇ ਮੰਨਣ ਵਾਲਿਆਂ ਦੀ ਤਾਦਾਦ ਵਧਦੀ ਗਈ ਤੇ ਇਹ ਥਾਂ-ਥਾਂ ਜਾ ਕੇ ਨਿਜਾਤ ਦਾ ਪੈਗਾਮ ਸੁਣਾਉਂਦੇ ਰਹੇ। ਇਹਨਾਂ ਮੰਨਣ ਵਾਲਿਆਂ ਵਿੱਚੋਂ ਇੱਕ ਦਾ ਨਾਂ ਫਿਲਿਪਸ ਸੀ ਤੇ ਉਹ ਪਾਕ ਰੂਹ ਦੀ ਕੁਦਰਤ ਨਾਲ ਭਰਿਆ ਹੋਇਆ ਸੀ। ਉਹਦੇ ਵਸੀਲੇ ਕਈ ਲੋਕਾਂ ਨੇ ਯਿਸੂ ਨਾਂ ਵਿੱਚ ਸ਼ਿਫਾ ਤੇ ਬਦਰੂਆਂ ਤੋਂ ਨਿਜਾਤ ਪਾਈ ਤੇ ਯਿਸੂ ਦੇ ਮੰਨਣ ਵਾਲਿਆਂ ਵਿੱਚ ਸ਼ਾਮਿਲ ਹੋ ਗਏ। ਇੱਕ ਦਿਨ ਇੱਕ ਫਰਿਸ਼ਤਾ ਫਿਲਿਪਸ ਨੂੰ ਨਜ਼ਰ ਆਇਆ ਤੇ ਕਹਿਣ ਲੱਗਾ, ਉੱਠ ਤੇ ਉਸ ਸੜਕ ਤੇ ਜਾ ਜਿਹੜੀ ਯਰੂਸ਼ਲਮ ਤੋਂ ਨਿਕਲ ਕੇ ਜੰਗਲ ਵਿੱਚ ਜਾਂਦੀ ਏ। ਫਿਲਿਪਸ ਉੱਠਿਆ ਤੇ ਟੁਰ ਪਿਆ। ਜਦੋਂ ਉਹ ਜੰਗਲ ਵਿੱਚ ਪਹੁੰਚਿਆ ਤੇ ਕੀ ਵੇਖਦਾ ਹੈ ਕਿ ਇੱਕ ਹਬਸ਼ੀ ਆਪਣੀ ਬੱਗੀ ਤੇ ਸਵਾਰ ਲਗਾ ਹੁੰਦਾ ਹੈ। ਉਹ ਆਪਣੇ ਮੁਲਕ ਦਾ ਵਜ਼ੀਰ ਖਜ਼ਾਨਾ ਸੀ। ਉਹਦੇ ਹੱਥ ਵਿੱਚ ਯਸਾਇਆ ਨਬੀ ਦੀ ਕਿਤਾਬ ਸੀ, ਜਿਹਦੇ ਵਿੱਚੋਂ ਉਹ ਉੱਚੀ ਆਵਾਜ਼ ਨਾਲ ਉਹ ਹਿੱਸਾ ਪੜ੍ਹਨ ਡਿਆ ਸੀ ਜਿੱਥੇ ਲਿਖਿਆ ਹੈ ਕਿ ਲੋਕੀ ਉਹਨੂੰ ਭੇਡ ਵਾਂਗ ਜ਼ਬਾ ਕਰਨ ਲਈ ਲੈ ਗਏ ਤੇ ਜਿਵੇਂ ਬਰਰਾ ਆਪਣੇ ਜ਼ਬਾ ਕਰਨ ਵਾਲੇ ਅੱਗੇ ਚੁੱਪ ਰਹਿੰਦਾ ਹੈ, ਉਹ ਵੀ ਚੁੱਪ ਹੀ ਰਿਹਾ। ਪਾਕ ਰੂਹ ਨੇ ਫਿਲਿਪਸ ਨੂੰ ਆਖਿਆ, ਜਾ ਤੇ ਇਸ ਹਬਸ਼ੀ ਨਾਲ ਗੱਲਬਾਤ ਕਰ। ਫਿਲਿਪਸ ਗਿਆ ਤੇ ਬੱਗੀ ਦੇ ਨਾਲ ਟੁਰਨ ਲੱਗ ਪਿਆ। ਫਿਲਿਪਸ ਨੇ ਹਬਸ਼ੀ ਨੂੰ ਪੁੱਛਿਆ ਕਿ ਤੈਨੂੰ ਪਤਾ ਹੈ ਕਿ ਤੂੰ ਕੀ ਪੜ੍ਹਨ ਡਿਆ ਹੈ? ਹਬਸ਼ੀ ਕਹਿਣ ਲੱਗਾ, ਮੈਨੂੰ ਕਿਵੇਂ ਸਮਝ ਆਏਗੀ ਜਦੋਂ ਤੱਕ ਮੈਨੂੰ ਕੋਈ ਦੱਸੇ ਨਾ। ਤੇ ਜੇ ਤੂੰ ਮੈਨੂੰ ਸਮਝਾ ਸਕਣਾ ਹੈ ਤੇ ਮੈਨੂੰ ਸਮਝਾ। ਤੇ ਦੱਸ, ਨਬੀ ਇਹ ਗੱਲ ਕਿਹਦੇ ਬਾਰੇ ਚ ਕਹਿੰਦਾ ਹੈ, ਆਪਣੇ ਜਾਂ ਕਿਸੇ ਹੋਰ ਦੇ ਬਾਰੇ? ਹਬਸ਼ੀ ਨੇ ਫਿਲਿਪਸ ਨੂੰ ਆਪਣੇ ਨਾਲ ਬੱਗੀ ਉੱਤੇ ਬਿਠਾ ਲਿਆ ਤੇ ਫਿਲਿਪਸ ਨੇ ਉਹਨੂੰ ਦੱਸਿਆ ਕਿ ਨਬੀ ਨੇ ਇਹ ਗੱਲ ਯਿਸੂ ਦੇ ਬਾਰੇ ਕਹੀ ਹੈ। ਫਿਰ ਇਸ ਗੱਲ ਤੋਂ ਸ਼ੁਰੂ ਕਰਕੇ ਯਿਸੂ ਦੇ ਵਸੀਲੇ ਨਿਜਾਤ ਦੀ ਖੁਸ਼ਖਬਰੀ ਸੁਣਾਈ। ਗੱਲਬਾਤ ਕਰਦਿਆਂ ਹੋਇਆਂ ਜਦੋਂ ਉਹ ਅੱਗੇ ਵਧੇ ਤੇ ਹਬਸ਼ੀ ਦੀ ਨਿਗਾਹ ਇੱਕ ਜਗ੍ਹਾ ਤੇ ਪਈ ਜਿੱਥੇ ਵਾਹਵਾ ਪਾਣੀ ਸੀ। ਹਬਸ਼ੀ ਨੇ ਫਿਲਿਪਸ ਨੂੰ ਪੁੱਛਿਆ ਕਿ ਮੈਂ ਬਪਤਿਸਮਾ ਲੈ ਸਕਦਾ ਵਾਂ? ਫਿਲਿਪਸ ਨੇ ਆਖਿਆ, ਜੇ ਤੈਨੂੰ ਇਹਨਾਂ ਗੱਲਾਂ ਦਾ ਯਕੀਨ ਹੈ ਤੇ ਤੂੰ ਦਿਲ ਨਾਲ ਯਿਸੂ ਉੱਤੇ ਈਮਾਨ ਲੈ ਆਇਆ ਹੈ ਤੇ ਬਿਲਕੁਲ ਤੂੰ ਬਪਤਿਸਮਾ ਲੈ ਸਕਣਾ ਹੈ। ਹਬਸ਼ੀ ਕਹਿਣ ਲੱਗਾ, ਮੈਨੂੰ ਯਕੀਨ ਹੈ ਕਿ ਯਿਸੂ ਮਸੀਹ ਰੱਬ ਦਾ ਪੁੱਤਰ ਹੈ। ਹਬਸ਼ੀ ਤੇ ਫਿਲਿਪਸ ਬੱਗੀ ਤੋਂ ਉਤਰੇ ਤੇ ਫਿਲਿਪਸ ਨੇ ਹਬਸ਼ੀ ਨੂੰ ਬਪਤਿਸਮਾ ਦਿੱਤਾ। ਜਦੋਂ ਉਹ ਪਾਣੀ ਤੋਂ ਬਾਹਰ ਆਏ ਤੇ ਪਾਕ ਰੂਹ ਫਿਲਿਪਸ ਨੂੰ ਦੂਸਰੇ ਸ਼ਹਿਰ ਵਿੱਚ ਲੈ ਗਿਆ ਕਿ ਉਹ ਉੱਥੇ ਯਿਸੂ ਦੇ ਵਸੀਲੇ ਮਿਲਣ ਵਾਲੀ ਨਿਜਾਤ ਦੀ ਖੁਸ਼ਖਬਰੀ ਸੁਣਾਵੇ। ਤੇ ਹਬਸ਼ੀ ਨੇ ਫਿਰ ਕਦੀ ਵੀ ਫਿਲਿਪਸ ਨੂੰ ਨਾ ਵੇਖਿਆ, ਇਸ ਲਈ ਕਿ ਉਹ ਖੁਸ਼ੀ ਕਰਦਾ ਹੋਇਆ ਆਪਣੀ ਰਾਹ ਪੈ ਗਿਆ।